ਉਹ ਜਿਸ ਵੇਲੇ ਅੱਗ ਲੱਗੀ ਕਹਿੰਦੇ ਮਕਾਨਾਂ ਤੋਂ ਦੇਖੀ ਨਾ ਬਾਂਬੜ ਬੜੇ ਉਹਨਾਂ ਦੇ ਪਿੰਡ 'ਚ ਉਹਨੇ ਕਿਹਾ ਖਟਕਲਾਂ ਨੂੰ ਅੱਗ ਲੱਗ ਗਈ ਛੇਤੀ ਉੱਠੋ। ਫਿਰ ਸਾਡੇ ਉੱਠ ਕੇ ਚਲੇ ਗਏ। ਫਿਰ ਕੋਈ ਔਰ ਪਿੰਡ ਵਾ ਉੱਥੇ ਚਲੇ ਗਏ। ਉੱਥੇ ਕੰਪ ਜਿਹੜਾ ਸੀ ਉਹ ਗਲਤ ਇੱਦਾਂ ਸੀ ਜਿੱਦਾਂ ਸੁਣਿਆ ਸੁਣ ਨਹੀਂ ਹੁੰਦਾ, ਦੇਖ ਵੀ ਨਹੀਂ ਹੁੰਦਾ। ਨਾਜ਼ਰੀਨ, ਵੰਡ ਦੀ ਦਾਸਤਾਨ ਇੱਕ ਐਸੀ ਕਹਾਣੀ ਹੈ ਜਿਹੜੀ ਸਾਡੀ ਤਾਰੀਖ ਦੇ ਵਿੱਚੋਂ ਮਸਖ ਨਹੀਂ ਹੋ ਸਕਦੀ ਤੇ ਤਾਰੀਖ ਹਮੇਸ਼ਾ ਉਦੋਂ ਹੀ ਮੋਤਬਰ ਹੁੰਦੀ ਹੈ ਜਦੋਂ ਤਾਰੀਖ ਵੇਖਣ ਵਾਲੇ ਉਹਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਕਰਨ। ਸਤਿ ਸ੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅੱਜ ਸਾਡੇ ਨਾਲ ਇੱਕ ਅੰਮਾ ਜੀ ਮੌਜੂਦ ਨੇ ਜਿਹੜੇ ਵੰਡ ਦੀ ਕਹਾਣੀ ਅੱਜ ਸਾਡੇ ਨਾਲ ਵੰਡਣਗੇ। अस्सलाम वालेकुम जी। ਵਾਲੇਕੁਮ ਸਲਾਮ। ਅੰਮਾ ਜੀ, ਕੀ ਹਾਲ ਚਾਲ ਨੇ? ਬੜਾ ਚੰਗਾ। ਠੀਕ ਠਾਕ ਹੋ? ਹਾਂਜੀ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਦੋਂ ਮੇਰੀ ਉਮਰ ਸੀ 6 ਸਾਲ 6-7 ਸਾਲ, ਬਸ ਉਸ ਤੋਂ ਬਾਅਦ ਨਹੀਂ ਸੀ। ਯਾਨੀ ਕਿ ਤੁਹਾਨੂੰ ਥੋੜੀ ਬਹੁਤ ਹੋਸ਼ ਹੈ ਸੀ? ਹਾਂ, ਮਾੜਾ ਜਿਹਾ ਥੋੜੀ ਜਿਹੀ ਮਾੜਾ ਚੰਗਾ ਯਾਦ ਸੀ। ਹਾਂ। ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਉੱਥੇ ਆਪਣਾ ਪਿੰਡ ਕਿਹੜਾ ਸੀ ਤੇ ਉਸ ਪਿੰਡ ਦੇ ਕੋਲ ਕੋਈ ਜਗ੍ਹਾ, ਕੋਈ ਬੋਰਡ, ਕੋਈ ਮੰਦਿਰ, ਮਸਜਿਦ ਯਾਦ ਆ ਕੁਝ? ਉਹ ਜਿਸ ਤਰ੍ਹਾਂ ਮੈਨੂੰ ਹੁਣ ਤੁਸੀਂ ਮੈਂ ਤੁਹਾਨੂੰ ਦੱਸਦੀ ਜੀ। ਮਸਜਿਦ ਵੀ ਸੀ ਸਾਡੇ ਅੱਛੀ ਤੇ ਸਾਡਾ ਜਿਹੜਾ ਪਿੰਡ ਵਾ ਨਾ, ਜ਼ਿਲ੍ਹਾ ਜਲੰਧਰ ਵਾ ਸਾਡਾ, ਤਹਿਸੀਲ ਸਾਡੀ ਹੈਗੀ ਆ ਨਵਾਂ ਸ਼ਹਿਰ। ਅੱਛਾ। ਤੇ ਥਾਣਾ ਸਾਡਾ ਬੰਗੇ। ਬੰਗਿਆਂ ਦੇ ਨਾਲ ਸਾਡਾ ਸ਼ਹਿਰ ਵਾ ਹੁਣ। ਤੇ ਉਦੋਂ ਪਿੰਡਾਂ 'ਚੋਂ ਪਿੰਡ ਵੀ ਨਹੀਂ ਸੀ, ਸ਼ਹਿਰ ਸੀ ਕਹਿੰਦੇ। ਗੁਣਾ ਚੌਰ 10ਵੀਂ ਤਾਈਂ ਸਕੂਲ ਸੀ ਤੇ ਹਸਪਤਾਲ ਸੀ। ਸਿਰਫ ਥਾਣਾ ਜਿਹੜਾ ਸੀ ਉਹ 2 ਮੀਲ ਤੇ 2.5 ਤੇ ਹੋਣਗੇ, ਇੰਨਾ ਕੁ ਸੀ। ਆ ਸੀ ਕਿ ਜਦੋਂ ਫਿਰ ਅਸੀਂ ਆਏ ਆ, ਵੰਡ ਪਈ ਆ, ਸਾਡੇ ਜਿਹੜਾ ਘਰ ਦੇ ਸਾਡੇ ਜਿੰਨੇ ਬੰਦੇ ਸੀ ਸਾਰੇ ਮਲੇਸ਼ੀਆ 'ਚ ਸੀ। ਅੱਛਾ। ਸਭ ਮਲੇਸ਼ੀਆ 'ਚ। ਇੱਕ ਮੇਰੇ ਚਾਚਾ ਜੀ ਇੱਥੇ ਸੀ ਘਰ ਤੇ ਜਾਂ ਮੇਰੇ ਭਾਈ ਸੀਗੇ, ਛੋਟੇ ਛੋਟੇ ਸੀ, ਬਸ ਇਹ ਸੀ ਮੇਲ ਸੀ, ਕੋਈ 10-12 ਸਾਲ ਦਾ, ਕੋਈ ਕਿੰਨਾ। ਸਭ ਤੋਂ ਛੋਟੀ ਮੈਂ ਸੀ, ਜਾਂ ਮੇਰੀ ਚਾਚੀਆਂ ਦੇ ਬੱਚੇ ਸੀ ਮੇਰੇ ਤੋਂ ਛੋਟੇ। ਉਹ ਫਿਰ ਜਿਸ ਵੇਲੇ ਆ ਗਏ ਤੇ ਫਿਰ ਕੈਂਪਾਂ ਦੇ ਵਿੱਚ ਆ ਗਏ, ਕੋਈ ਮਾਰ ਵੱਢ ਹੋ ਗਿਆ, ਕੋਈ ਆ ਗਏ। ਸਾਡੀ ਅੰਮੀ ਫਿਰ ਉੱਥੇ ਫੌਤ ਹੋ ਗਏ। ਫਿਰ ਅਸੀਂ ਆਪਣੀ ਅੰਮੀ ਨਾਲ ਹੀ ਕਹਿੰਦੇ ਪਏ ਰਹੇ ਸਾਰੀ ਰਾਤ। ਸੁਬਾਹ ਉੱਠ ਕੇ ਸਾਨੂੰ ਫਿਰ ਲੈ ਗਏ ਸਾਡੀ ਦਾਦੀਆਂ ਜਿੱਥੇ ਬੈਠੀਆਂ ਸੀ ਚਾਚੀਆਂ। ਫਿਰ ਸਾਡੀ ਅੰਮੀ ਹੁਣਾਂ ਨੂੰ ਦਫਨਾ ਦਿੱਤਾ। ਅਸੀਂ ਬੇਟਾ ਫਿਰ ਇਸ ਤਰ੍ਹਾਂ ਆਏ। ਫਿਰ ਇਸੇ ਤਰ੍ਹਾਂ ਆ ਲੋਕੀ ਲੈ ਕੇ ਸਾਨੂੰ ਆਏ ਆ। ਲੇਕਿਨ ਸਾਰਾ ਸੁਣਿਆ ਆ ਪਿੰਡ ਆਪਣਾ ਘਰ ਬੂਆ, ਸਾਡੀਆਂ ਮਕਾਨ ਸੀਗੇ ਅੱਛੇ ਸੀ, 2 ਮਹੱਲੇ ਲੱਗਦੇ ਸੀ ਸਾਡੇ ਘਰ ਨੂੰ, ਬਹੁਤ ਵੱਡਾ ਘਰ ਸੀ ਸਾਡਾ। ਉਸ ਤੋਂ ਬਾਅਦ ਮੇਰੇ ਬੂ ਜੀ ਨੇ ਪਲਾਟ ਲਏ ਸੀ ਵੱਡੇ ਵੱਡੇ, ਕੋਈ 2 ਖਸਮਾਂ ਨੂੰ ਖਾਣਾ, ਕੋਈ ਕਨਾਲ ਦਾ, ਕੋਈ 2 ਕਨਾਲ ਦਾ, 1.5 ਕਨਾਲ ਦਾ। ਇਸ ਵੇਲੇ ਕਹਿੰਦੇ ਉੱਥੇ ਬਿਲਡਿੰਗਾਂ ਪਈਆਂ, ਵੇਖ ਕੇ ਆਏ ਆ ਬੰਦੇ। ਅਤੇ ਉਸ ਤੋਂ ਬਾਅਦ ਫਿਰ ਇਹੀ ਰਿਹਾ ਨਾ, ਅਸੀਂ ਆਪਣੇ ਜਿੱਦਾਂ ਵੀ ਪਾਕਿਸਤਾਨ 'ਚ ਆ ਗਏ ਹਾਂ ਅਤੇ ਆਪਣੇ ਯਤੀਮੀ 'ਚ ਪਲ ਗਏ ਹਾਂ। ਯਤੀਮੀ 'ਚ ਪਲ ਕੇ ਫਿਰ ਉਸ ਤੋਂ ਬਾਅਦ ਬੇਟਾ ਆਪਣੀ ਵੀ ਯਤੀਮੀ ਪੈ ਗਈ ਅਤੇ ਫਿਰ ਔਲਾਦ ਦੀ ਵੀ ਪੈ ਗਈ। ਲੇਕਿਨ ਪਿੰਡ ਦਾ ਨਕਸ਼ਾ ਜਿਹੜਾ ਜਿਸ ਤਰ੍ਹਾਂ ਸਾਨੂੰ ਦੱਸਿਆ ਆ, ਸਾਰਾ ਸਾਡਾ ਉਚਾਈ 'ਚ ਸ਼ਹਿਰ ਵਾ। ਕਿੰਨੇ ਕੁ ਘਰ ਸੀ ਪਿੰਡ ਦੇ ਵਿੱਚ? ਬਹੁਤ ਵੱਡਾ ਸੀ, ਬਹੁਤ ਵੱਡਾ ਸੀ। ਇੰਨਾ ਸੀ ਖਰੇ ਕਿੰਨੀਆਂ ਕੁ ਕਲੋਨੀਆਂ ਤੇ ਕਿੰਨੇ ਕੁ ਆਬਾਦੀਆਂ ਸੀ। ਸਾਡੀ ਚਾਚੀਆਂ ਦੱਸਦੀਆਂ ਨਾ, ਚਮਾਰਾਂ ਦੀ ਜੁਦੀ ਸੀ, ਸਾਈਆਂ ਦੀ ਜੁਦੀ ਸੀ, ਖੱਤਰੀ ਬਾਹਮਣ ਜਿਹੜੇ ਸੀ ਵੱਖਰੇ ਸੀ। ਅਗਰ ਜਿਹੜਾ ਸਾਡਾ ਮਹੱਲਾ ਸੀ ਨਾ, ਇਹ ਜਿਹੜਾ ਸੀ ਨਾ, ਪਿੱਛੇ ਸਾਡੇ ਜਿਹੜੇ ਮਕਾਨ ਸੀਗੇ ਨਾ, ਉਹ ਸੀ ਖੱਤਰੀਆਂ ਬਾਹਮਣਾਂ ਦੇ ਵਿੱਚ ਦਸੇ 'ਚ। ਫਿਰ ਸਾਡੇ ਉਰੇ ਲੈ ਲਏ। ਉੱਧਰ ਇੱਕ ਮੇਰੇ ਬੂ ਜੀ ਦਾ ਤਾਇਆ ਰਹਿੰਦਾ ਸੀ, ਜਾਂ ਸਾਡਾ ਘਰ ਉੱਥੇ ਵੀ ਸੀਗਾ ਸਾਡੇ ਬੂ ਜੀ ਦਾ, ਉਹ ਜਾਣੀ ਕਿ ਉੱਥੇ ਦੁਕਾਨਾਂ ਸੀ। ਜਿਹੜਾ ਘਰ ਮਕਾਨ ਆਪਣਾ ਸੀ, ਇਹ 'ਚ ਵੀ ਦੁਕਾਨ ਸੀ। ਜਿਹੜੇ ਖੱਤਰੀ ਬਾਹਮਣ ਸੀ ਉਹਨਾਂ ਦੇ ਨਾਲ ਕੋਈ ਲੈਣ ਦੇਣ ਹੈਗਾ ਸੀ? ਉਹਨਾਂ ਦੇ ਘਰਾਂ 'ਚ ਆਉਂਦੇ ਜਾਂਦੇ ਸੀ ਤੁਸੀਂ? ਨਹੀਂ, ਅਸੀਂ ਨਹੀਂ, ਸਾਡੇ ਵੱਡੇ ਬਡਾਰੂ ਮਿਲਦੇ ਸੀ।
ਮਿਲਦੇ ਸੀ ਸਿੱਖਾਂ ਨਾਲ, ਖੱਤਰੀਆਂ ਬਾਹਮਣਾਂ ਨਾਲ ਨਹੀਂ ਸੀ ਐਡਾ, ਸਿੱਖਾਂ ਦੇ ਨਾਲ। ਸਿੱਖਾਂ ਦੇ ਨਾਲ। ਜਿਹੜੀ ਸਾਡੀ ਕਹਿੰਦੇ ਦੀਵਾਰ ਆ ਨਾ ਘਰ ਦੀ, ਉਹ ਜਿਹੜੀ ਆ ਨਾ, ਉਹ ਜਿਹੜੀ ਪਿਛਲੀ ਜਿਵੇਂ ਆਹ ਘਰ ਹੁਣ ਆ ਪਿਛਲਾ ਘਰ, ਇਹ ਦੀਵਾਰ ਸਾਰੀ ਸਿੱਖਾਂ ਦੀ ਸੀ। ਅੱਛਾ। ਤੇ ਜਿਹੜੀ ਸਾਡਾ ਮਹੱਲਾ ਸਾਰਾ ਮੁਸਲਮਾਨਾਂ ਦਾ ਸੀ, ਸਾਡਾ ਮਹੱਲਾ ਸਾਰੇ ਮੁਸਲਮਾਨਾਂ ਦਾ ਸੀ। ਮਸਜਿਦ ਬੜੀ ਅੱਛੀ ਸੀ, ਹਰ ਚੀਜ਼ ਸੀ, ਹਰ ਚੀਜ਼ ਦੀ ਹਸੂਲਤ ਸੀ। ਤੇ ਬੜਾ ਸ਼ਹਿਰ ਆ। ਹੁਣ ਇੱਕ ਮੁੰਡਾ ਉੱਥੇ ਫਿਰ ਕੇ ਆਇਆ, ਫੌਤ ਹੋ ਗਿਆ, ਜੋ ਆਉਂਦਾ ਤੁਹਾਨੂੰ ਸਾਰਾ ਨਕਸ਼ਾ ਉਹ ਦੱਸਦਾ ਸਮਾਂ, ਉਹ ਤੁਹਾਨੂੰ ਮਿਲਦਾ, ਹਰ ਚੀਜ਼ ਦੱਸਦਾ। ਤੇ ਉਹ ਕਹਿੰਦਾ ਆਪਾਂ ਤੁਹਾਡਾ ਤਾਂ ਸ਼ਹਿਰ ਬਹੁਤ ਵੱਡਾ ਹੈ, ਬਹੁਤ ਖੂਬਸੂਰਤ, ਯਾਨੀ ਕਿ ਕੋਈ ਖਰੇ ਕਿੰਨੀਆਂ ਸਾਂਸੀ ਸੂਸੀ ਜਿਹਨਾਂ ਨੂੰ ਕਹਿੰਦੇ, ਉਹਨਾਂ ਦੀ ਕਲੋਨੀਆਂ ਜੁਦੀਆਂ ਸੀ। ਸਾਡਾ ਸ਼ਹਿਰ ਬਹੁਤ ਵੱਡਾ, ਹੁਣ ਵੀ ਉਸ ਤੋਂ ਵੱਡਾ ਹੋ। 10ਵੀਂ ਤੇ ਸਕੂਲ ਤੋਂ ਉਦੋਂ ਸੀ, ਤਾਂ ਹੁਣ ਕਿੰਨਾ ਹੋਊਗਾ ਜਦੋਂ ਵੰਡ ਪਈ ਹੈ। ਫਿਰ ਸਾਨੂੰ ਲਾਹੌਰ ਸਿੱਖਣੀਆਂ ਮਿਲੀਆਂ ਨਾ, ਉਹ ਸਾਡੇ ਪਿੰਡ ਦੀ ਉਹ ਕਹਿੰਦੀ ਮੈਂ 7ਵੀਂ ਤਾਈਂ ਤਾਂ ਖਰੇ ਕਿਵੇਂ 5ਵੀਂ ਕਿ 7ਵੀਂ ਨੂੰ ਮੈਂ ਪੜ੍ਹਾਉਂਦੀ ਸੀ ਤੁਹਾਡੇ ਕੋਲ। ਅੱਛਾ। ਉਹ ਸਾਨੂੰ ਜੱਫੀ ਪਾ ਕੇ ਮਿਲੀ, ਉਹ ਅਚਾਨਕ ਸਾਨੂੰ ਲਾਹੌਰ ਟੱਕਰ ਪੈ ਤੇ ਬੜਾ ਪਿਆਰ ਕਰੇ, ਕਹਿੰਦੀ ਧੀਏ ਤੁਸੀਂ ਸਾਡੇ, ਅਸੀਂ ਹੁਣ ਇੰਗਲੈਂਡੋਂ ਆਏ, ਹੁਣ ਅਸੀਂ ਬੰਗਿਆਂ ਨੂੰ ਜਾਣਾ, ਬੰਗੇ ਤੇ ਗੁਣਾ ਚੌਰ ਸਮਝੋ ਹੁਣ ਬਰਾਬਰ ਹੋ ਚੱਲਾ ਹੈ। ਬੜਾ ਭਾਰਾ ਸ਼ਹਿਰ ਹੈ, ਕਹਿੰਦੀ ਸੋਹਣਾ ਸੁਥਰਾ, ਤੇ ਆਲੇ ਦੁਆਲੇ ਦੇ ਪਿੰਡ ਦੇ ਛੋਟੇ ਕਸਬੇ। ਤੁਸੀਂ ਜਾਂਦੇ ਸੀ ਕੋਈ ਸਕੂਲ ਵਗੈਰਾ 'ਚ ਉੱਥੇ? ਨਹੀਂ, ਮੈਂ ਤਾਂ ਛੋਟੀ ਸੀ, 6 ਮੇਰੇ ਮੇਰੇ ਭੈਣਾਂ ਭਰਾ ਜਾਂਦੇ। ਅੱਛਾ, ਬਾਕੀ ਭੈਣ ਭਰਾ ਜਾਂਦੇ ਉਹ ਸੀ, ਜਾਂਦੇ। ਲੇਕਿਨ ਉਹਨਾਂ ਗਲੀਆਂ 'ਚ, ਉਹਨਾਂ ਮਹੱਲਿਆਂ 'ਚ ਤੁਸੀਂ ਖੇਡਦੇ ਤੇ ਹੋਵੋਗੇ, ਹਾਂ, ਤੁਹਾਨੂੰ ਥੋੜਾ ਚੰਗਾ ਤੇ ਯਾਦ ਹੋਏਗਾ। ਹਾਂ, ਥੋੜਾ ਜਿਹਾ ਖੁਆਬ ਹੁੰਦਾ, ਇਦਾਂ ਫਿਰਦੇ ਸੀ, ਗਲੀਆਂ ਸੀ। ਸਾਡੇ ਘਰ ਨੂੰ ਇੱਕ ਇਦਾਂ ਗਲੀ ਜਾਂਦੀ ਸੀ, ਤੇ ਰਸਤਾ ਜਿੱਦਾਂ ਇੱਕ ਸਾਹਮਣੇ ਸੀ, ਇੱਧਰ ਮੇਰੇ ਅੱਬੂ ਜੀ ਨੇ ਪਲਾਟ ਲਏ ਸੀ, ਉਹ ਵੀ ਸਾਡੇ ਘਰਾਂ ਤੋਂ ਬਾਹਰ ਬੂਹਾ ਖੋਲ੍ਹੋ ਨਜ਼ਰ ਆਉਂਦੇ ਸੀ, ਨਜ਼ਦੀਕ ਲੈਂਦਾ ਸੀ 4 ਜਿਹੜੇ ਹੈਗੇ ਆ ਨਾ ਮਕਾਨ ਕਰਨਲ ਦੇ, ਤੇ ਬੜੇ ਭਾਰੇ ਲੈ ਕੇ ਰੱਖੇ ਸੀ ਵੀ ਮੈਂ ਬਾਹਰੋਂ ਆਣ ਕੇ ਭਰਾਵਾਂ ਨੂੰ ਸਾਰਿਆਂ ਨੂੰ ਪਾ ਕੇ ਦਿਆਂਗਾ ਲੈਕਨ। ਅੱਛਾ, ਮੈਨੂੰ ਤੁਸੀਂ ਅੰਮਾ ਜੀ ਇਹ ਦੱਸੋ ਕਿ ਖਾਨਦਾਨ ਦੇ ਵਿੱਚ ਤੁਹਾਡੇ ਕੌਣ ਸੀ, ਟੱਬਰ ਦੇ ਵਿੱਚ ਸਾਰੇ ਕਿਹੜੇ ਜੀ ਸੀ, ਕਿੰਨੇ ਭੈਣ ਭਾਈ ਸੀ ਤੁਸੀਂ? ਅਸੀਂ 3 ਭਾਈ ਸੀ ਤੇ 3 ਭੈਣਾਂ ਸੀਆਂ। ਇੱਕ ਭੈਣ ਸਾਡੀ ਅੰਮੀ ਸਾਡੀ ਫੌਤ ਹੋ ਗਈ, ਸਾਡੀ ਭੈਣ ਵੀ ਉੱਥੇ ਫੌਤ ਹੋ ਗਈ। ਬਾਕੀ ਸਾਡੇ ਤਾਏ ਦੇ ਜਿਹੜੇ ਬੱਚੇ ਸੀ, ਤਾਏ ਮੇਰੇ ਅੱਬੂ ਜੀ ਦੇ ਤਾਏ ਦੇ ਪੁੱਤਰ, ਜਿੱਧਰ ਮੈਂ ਕਹਿੰਦੀ ਹਾਂ ਪਰਲੇ ਪਾਸੇ ਖੱਤਰੀਆਂ ਵਾਲਾ ਮਕਾਨ ਸੀ, ਉਹ ਮੇਰੀ ਕਹਿੰਦੇ ਅੰਮੀ ਨੇ ਬੜੇ ਤਰਲੇ ਕੀਤੇ ਵੀ ਤੂੰ ਆ ਜਾ ਇੱਧਰ, ਤੁਹਾਡੇ ਵੱਲ ਲੰਘਣ ਨੂੰ ਰਸਤਾ ਨਹੀਂ ਲੱਭਣਾ, ਤੂੰ ਮੇਰੇ ਵੱਲ ਆ ਜਾ। ਨਹੀਂ, ਉਹਦੀ ਕਿਸਮਤ, ਉਹ ਘਰੇ ਕਤਲ ਹੋ ਗਿਆ। ਉਹ ਮੇਰਾ ਤਾਇਆ ਵੀ ਸਾਡਾ, ਤੇ ਮੇਰੇ ਅੱਬੂ ਦਾ ਤਾਏ ਦਾ ਪੁੱਤਰ ਭਰਾ, ਤੇ ਉਹਦਾ ਬੀਵੀ ਬੱਚੇ ਸਾਰੇ ਉੱਥੇ ਕਤਲ, ਕਾਰ 'ਚ ਹੀ ਮਾਰ ਦਿੱਤੇ। ਫਿਰ ਮੇਰਾ ਚਾਚਾ ਜੀ ਮਿਲਟਰੀ 'ਚ ਹੋ ਗਿਆ ਜਲਦੀ, ਤੇ ਉਹ ਤਾਂ ਆਪਣੀ ਜਾਨ ਬਚਾਉਣ ਦਾ, ਉਹ ਤਾਂ ਜਵਾਨ ਸੀਗੇ, ਤੇ ਮਿਲਟਰੀ 'ਚ ਹੋ ਗਿਆ। ਮਿਲਟਰੀ ਦੇ ਵਿੱਚ ਜਾ ਕੇ ਫਿਰ ਆਪਣਾ ਘਰ ਦੇਖ ਕੇ ਆਇਆ, ਦੱਸਦਾ ਹੁੰਦਾ ਸੀ ਨਾ ਰੋਣਾ, ਤੇ ਕਹਿਣਾ ਮੈਂ ਘਰ ਦੇਖ ਕੇ ਆਇਆ, ਸਾਡਾ ਘਰ ਕਿਹਨੇ ਸੰਭਾਲਿਆ? ਫਿਰ ਉਸ ਵੇਲੇ ਜਿਹੜੀ ਸਾਡੇ ਘਰ ਦੀ ਜਮਾਦਾਰ ਨਹੀਂ ਕੂੜਾ ਲਾਉਣ ਆਉਂਦੀ ਸੀ। ਅੱਛਾ। ਉਹਨੇ ਕਹਿੰਦੀ ਜਦੋਂ ਰੌਲਾ ਪੈਣ ਲੱਗਾ ਵੀ ਮੁਲਕ 2 ਹੋ ਜਾਣੇ ਨਾ, ਮੈਂ ਉਦੋਂ ਇਸ ਘਰ ਦੇ ਵਿੱਚ ਅੱਖ ਰੱਖ ਲਈ ਸੀ ਕਿ ਇੱਥੇ ਬਾਹਰ ਵਾ ਸਾਰੇ, ਤੇ ਬਾਹਰ ਦੀ ਦੌਲਤ ਵੀ ਆ, ਸਮਝ ਆਈ ਹੈ। ਕਹਿੰਦੇ ਸੁਬਾਹ ਆਣ ਕੇ ਮੈਂ ਹੀ ਦਰਵਾਜ਼ੇ ਖੋਲ੍ਹੇ, ਤਾਲੇ ਤੋੜੇ, ਮੈਂ ਬੂਹੇ ਖੋਲ੍ਹੇ, ਮੇਰੇ ਚਾਚੇ ਨੂੰ ਮਿਲੀ ਆ, ਫਿਰ ਬੜੀ ਪਿਆਰ ਕਰੇ, ਜੱਫੀਆਂ ਪਾਵੇ। ਮੈਂ ਕਹਿੰਦਾ ਠੀਕ, ਤੇ ਉਹਨਾਂ ਨੂੰ ਵੇਖਿਆ ਜਿਹੜੇ ਅੰਦਰ ਘਰ ਕਤਲ ਹੋਏ ਸੀ, ਉਹਨਾਂ ਨੂੰ ਵੇਖ ਕੇ ਆਇਆ ਤਾਏ ਤੂਆਂ ਦੇ ਮੁੰਡੇ ਹਜੇ ਚੁੱਕੇ ਨਹੀਂ ਸੀ। ਕਹਿੰਦਾ ਯਕਦਮ ਹੀ ਉਹ ਜਿਸ ਵਕਤ ਨਾ ਜੁਦਾ ਹੋ ਕੇ ਛੇਤੀ ਮਿਲਟਰੀ 'ਚ ਜਾ ਵੜੇ। ਅੱਛਾ। ਤਾਂ ਬਚ ਗਿਆ। ਇਹ ਬਾਕੀ ਦੇ ਸਾਰੇ ਮਲਾਏ ਤੇ ਸਿੰਗਾਪੁਰ ਸੇ, ਮਲੇਸ਼ੀਆ 'ਚ। ਉਹ ਬਾਕੀ ਬੇਟਾ ਕੋਈ ਆਇਆ ਕੋਈ ਨਹੀਂ ਆਇਆ। ਜਦੋਂ ਐਲਾਨ ਹੋਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਣ ਲੱਗੀ ਹੈ ਜੀ, ਤੁਸੀਂ ਉਸ ਐਲਾਨ ਤੋਂ ਕਿੰਨੀ ਦੇਰ ਬਾਅਦ ਆਪਣਾ ਘਰ ਖਾਲੀ ਕੀਤਾ? ਕਿਉਂਕਿ ਅਸੀਂ ਇਹ ਗੱਲ ਸੁਣੀ ਆ, ਬਹੁਤ ਸਾਰੇ ਬਜ਼ੁਰਗ ਇਹ ਕਹਿੰਦੇ ਨੇ ਕਿ ਅਸੀਂ ਇਹ ਸਮਝਿਆ ਕਿ ਐਵੇਂ ਹੀ ਲੱਗੇ ਨੇ, ਪਾਕਿਸਤਾਨ ਹਿੰਦੁਸਤਾਨ ਲੈਦਾ ਨੂੰ ਐਵੇਂ ਗੱਲਾਂ ਹੋ ਰਹੀਆਂ ਨੇ, ਤੇ ਅਸੀਂ ਆਪਣੀ ਜਗ੍ਹਾ ਤੋਂ ਉੱਠੇ ਹੀ ਨਹੀਂ। ਤੁਸੀਂ ਕਦੋਂ ਉੱਠੇ ਆਪਣੀ ਜਗ੍ਹਾ? ਸਾਡੇ ਯਕਦਮ ਉੱਠੇ ਆ। ਕਿਉਂ ਮਿਲਟਰੀ ਕੈਂਪਰ ਲੱਗ ਗਏ ਤੇ ਸਾਰੇ ਰਜਪੂਤ ਚਲੇ ਗਏ, ਤੇ ਸਾਡਾ ਘਰ ਜਿਹੜਾ ਸੀ ਸਗੋਂ ਜਾਗਦਾ ਸੀ। ਹੋਰ ਪਿੰਡ ਦੇ ਵੀ ਨਾਲ ਕੋਈ ਖਟਕੜਾ ਪਿੰਡ ਸੀ, ਉੱਥੇ ਦੇ ਵੀ ਆਏ ਸੋ ਸਾਡੇ ਰਿਸ਼ਤੇਦਾਰ ਹੀ ਹੋਣਗੇ। ਮੇਰੀ ਅੰਮੀ ਦਾ ਕੋਈ ਭਰਾ ਸੀ, ਉਹ ਜਿਸ ਵੇਲੇ ਅੱਗ ਲੱਗੀ ਕਹਿੰਦੇ ਮਕਾਨਾਂ ਤੋਂ ਦੇਖੀ ਨਾ ਬਾਂਬੜ ਬੜੇ ਉਹਨਾਂ ਦੇ ਪਿੰਡ 'ਚ, ਉਹਨੇ ਕਿਹਾ ਖਟਕੜਾਂ ਨੂੰ ਅੱਗ ਲੱਗ ਗਈ, ਛੇਤੀ ਉੱਠੋ। ਫਿਰ ਸਾਡੇ ਉੱਠ ਕੇ ਚਲੇ ਗਏ। ਫਿਰ ਕੋਈ ਔਰ ਪਿੰਡ ਵਾ ਉੱਥੇ ਚਲੇ ਗਏ। ਉੱਥੇ ਕੰਪ ਜਿਹੜਾ ਸੀ ਉਹ ਗਲਤ ਇੱਦਾਂ ਸੀ,
ਜਿੱਦਾਂ ਜਿੱਦਾਂ ਸੁਣਿਆ ਹੈ, ਸੁਣ ਨਹੀਂ ਹੁੰਦਾ, ਦੇਖ ਵੀ ਨਹੀਂ ਹੁੰਦਾ, ਮਾਰ ਵੱਢ। ਤੇ ਫਿਰ ਅਸੀਂ ਬਰਾਮ 'ਤੇ ਚਲੇ ਗਏ। ਬਰਾਮ ਦੇ ਕੈਂਪ 'ਚੋਂ ਫਿਰ ਮੁਸਲਮਾਨ ਉੱਠੇ ਆ, ਉੱਠ ਕੇ ਗੱਡੀਆਂ 'ਚ ਆਪਣੇ ਜਿਸ ਤਰ੍ਹਾਂ ਵੀ ਆਏ, ਸਾਨੂੰ ਸਾਡੇ ਲੈ ਕੇ ਲੋਕੀ ਆਏ, ਸਾਨੂੰ ਲੈ ਕੇ। ਛੋਟੇ ਭੈਣ ਭਰਾ ਅਸੀਂ ਵਿਛੜ ਗਏ ਸਾਰਿਆਂ ਤੋਂ। ਅੱਛਾ, ਅਸੀਂ ਵਿਛੜ ਗਏ, ਵਿਛੜ ਗਏ। ਦੋ ਭੈਣ ਭਰਾ ਅਸੀਂ ਵਿਛੜ ਗਏ, ਬਾਕੀ ਜਿਹੜੇ ਸੀ ਉਹ ਨਾਲ ਰਹਿ ਗਏ, ਸਾਡੀ ਦਾਦੀ ਹੋਣਾ ਦੇ ਨਾਲ, ਚਾਚੀਆਂ ਨਾਲ। ਚਾਚਾ ਤੇ ਮਿਲਟਰੀ 'ਚ ਹੋਇਆ ਸੀ, ਉਸ ਬੰਦਾ ਵੀ ਉਹੀ ਸੀ ਨਾ ਘਰ 'ਚ। ਤੇ ਜਾਂ ਸਾਡੇ ਅੱਬੂ ਤੁਹਾਨੂੰ ਦੱਸਦੇ ਆ, ਸਾਡਾ ਭਰਾ ਹੀ ਲੱਗਦਾ ਸੀ, ਫੁੱਫੀ ਦਾ ਪੁੱਤ ਕਤਲ ਹੋ ਗਿਆ, ਉਹਦੀ ਬੀਵੀ ਕਤਲ ਹੋ ਗਈ, ਸਾਡਾ ਤਾਇਆ ਕਤਲ ਹੋ ਗਿਆ ਉਹ ਘਰ ਦੇ ਵਿੱਚ। ਲੇਕਿਨ ਮਰਦ ਜਿਹੜੇ ਸੀ ਸਾਰੇ, ਉਦੋਂ ਮੇਰੇ 4 ਚਾਚੇ ਤਾਂ ਮੇਰਾ ਅੱਬਾ ਜੀ ਸਿੰਗਾਪੁਰ ਸੀ, ਇੱਕ ਮੇਰੀ ਅੱਬੂ ਦੀ ਭੈਣ ਉੱਥੇ ਸੀ, ਸਾਰੇ ਮਲੇਸ਼ੀਆ ਸਮਝਦਾ, ਸਭ ਮਲੇਸ਼ੀਆ 'ਚ ਸੀ। ਤੇ ਬੀਵੀਆਂ ਸੀਆਂ ਘਰ, ਬੱਚੇ ਸੀ, ਮਾਮਾ ਲੈ ਕੇ ਨਿਕਲ ਆਏ। ਇੱਦਾਂ ਹੀ ਬੂਹੇ ਲਾਏ, ਸਾਡੀਆਂ ਨੇ ਕੋਈ ਅੰਦਰੋਂ ਸਮਾਨ ਨਹੀਂ ਕੱਢਿਆ, ਬੂਹੇ ਨਹੀਂ ਕਹਿੰਦੇ ਖੋਲ੍ਹਿਆ। ਜੋ ਰੌਲਾ ਪਿਆ ਫਿਰ ਰਜਬੂਤ ਉੱਠ ਖੜ੍ਹੇ ਸਾਰੇ ਆਲੇ ਦੁਆਲੇ ਘਰ, ਤੇ ਸਾਡੀਆਂ ਨੇ ਬੱਚੇ ਲੈ ਕੇ ਨੱਸਣ ਦੀ ਵਾਰ ਕੀਤੀ। ਇਹ ਜਿਹੜੀ ਗੱਲ ਆ, ਇਸ ਤਰ੍ਹਾਂ ਫਿਰ ਉਹ ਜਿਹੜੇ ਭੈਣ ਭਾਈ ਤੁਹਾਡੇ ਤੋਂ ਵਿਛੜੇ ਲਹਿਦਾ ਹੋਏ, ਉਹ ਫਿਰ ਅਗਾਂਹ ਮਿਲੇ ਜਾ ਕੇ ਤੁਹਾਨੂੰ? ਉਹ ਫਿਰ ਬਾਅਦ 'ਚ ਸਾਨੂੰ ਮਿਲੇ। ਕਦੋਂ? ਜਦੋਂ ਕੋਈ ਉਹ ਸਾਨੂੰ ਕੋਈ ਕਮ ਸੇ ਕਮ ਵੀ ਕੋਈ ਸਾਲ 6 ਮਹੀਨਿਆਂ ਤੋਂ ਵੀ ਵੱਧ ਮੇਰੇ ਭਾਜੀ ਨੂੰ ਜ਼ਿਆਦਾ ਪਤਾ ਸੀ। ਫਿਰ ਸ਼ਦਰਾ ਨਹੀਂ, ਫਿਰ ਸ਼ਦਰੇ ਆਣ ਕੇ ਗੱਡੀ ਲੱਗ ਗਈ, ਤੇ ਉੱਥੇ ਸਾਨੂੰ ਲਾ ਦਿੱਤਾ। ਉੱਥੇ ਫਿਰ ਮੇਰਾ ਭਾਜੀ ਕੰਮ ਕਰਦਾ ਰਿਹਾ, ਰੋਟੀ ਆਪਣਾ ਕਰਦਾ ਆ ਹੋਟਲ 'ਤੇ, ਮੇਰੇ ਤੋਂ ਵੱਡਾ ਸੀ ਨਾ। ਬੜਿਆਂ ਨੇ ਸਾਨੂੰ ਮੰਗਿਆ, ਕਹਿੰਦੇ ਬਹੁਤ ਮੰਗਿਆ। ਫਿਰ ਉਹਨਾਂ ਨੇ ਹੋਟਲ ਵਾਲਿਆਂ ਨੇ ਕਿ ਬੱਚੇ ਨਹੀਂ ਅਸੀਂ ਹਜੇ ਦੇਣੇ, ਇਹਨਾਂ ਦਾ ਵਾਰਸ ਕੋਈ ਆਏਗਾ ਤਾਂ ਦਿਆਂਗੇ, ਸਮਝ ਆਈ, ਇਹਨਾਂ ਦੇ ਵਾਰਸਾਂ ਨੂੰ ਦਿਆਂਗੇ। ਫਿਰ ਉੱਥੇ ਆਣ ਕੇ ਨਾ ਤੇ ਅਸੀਂ ਰਹੇ, ਉਹ ਕਿਸੇ ਦੇ ਘਰ ਬੱਚਿਆਂ ਨਾਲ ਖੇਡਦੇ ਰਹਿਣਾ, ਮੈਂ ਵੀ ਮੁੰਡੇ ਨੇ ਵੀ, ਤੇ ਦਿਨ ਉਹਨੇ ਹੋਟਲ 'ਤੇ ਚਲੇ ਜਾਣਾ ਮੁੰਡੇ ਨੇ, ਭਰਾ ਮੇਰੇ ਨੇ, ਉੱਥੇ ਅਸੀਂ ਖੇਡਦੇ ਰਹੇ। ਉਹ ਫਿਰ ਹੌਲੀ ਹੌਲੀ ਕਿਸੇ ਨੇ ਸਾਨੂੰ ਮੰਗਿਆ ਵੀ, ਕਿਸੇ ਦੀ ਔਲਾਦ ਨਹੀਂ ਸੀ, ਕਹਿਣ ਲੱਗਾ ਵੀ ਉਹਨੇ ਸਾਨੂੰ ਇਹ ਬੱਚੇ ਦੇ ਦਿਓ। ਥਾਣੇਦਾਰ ਸੀ, ਕਹਿੰਦੇ ਬੜਾ ਵੱਡਾ, ਉਹਨੇ ਕਿਹਾ ਮੇਰੇ ਔਲਾਦ ਨਹੀਂ, 2 ਬੀਬੀਆਂ, ਇਹ ਬੱਚੇ ਮੇਰੇ ਨਾਂ ਕਰ ਦਿਓ, ਮੈਂ ਆਪਣੀ ਜਾਇਦਾਦ ਜਿਹੜੀ ਹੈ ਤੁਹਾਡੇ ਸਾਹਮਣੇ ਆਪਣੇ ਨਾਂ ਕਰ ਇਹਨਾਂ ਦੇ ਲਿਖਾਂਗਾ। ਉਹ ਸਾਨੂੰ ਉਹਨੇ ਕਿਹਾ ਚਲੋ ਬੱਚੇ ਲੈ ਜਾਓ। ਕਹਿਣ ਲੱਗਾ, ਮੇਰਾ ਭਰਾ ਨੂੰ ਜ਼ਿਆਦਾ ਪਤਾ ਸੀ ਨਾ, ਕਹਿੰਦਾ ਉਹਨੇ ਸਾਨੂੰ ਜੋ ਮਾਈਆਂ ਨੇ ਉਹਨਾਂ ਜਨਾਨੀਆਂ ਨੇ ਕਟਾਪਾ ਫੇਰਿਆ, ਭੈਣ ਭਰਾਵਾਂ ਨੂੰ ਕੁੱਟ ਕੁੱਟ ਕੇ। ਕਿਉਂ? ਵੀ ਇਹ ਬੱਚੇ ਲੈ ਆਇਆ ਤੇ ਲੱਗਾ ਕੋਈ ਕੰਮ ਹੋਈ ਉਲਟ, ਤੇ ਜਾਇਦਾਦ ਦੇ ਨਾਂ ਲੱਗਾ ਲੱਗੇ। ਉਹ ਭਾਈ ਉਹ ਕਹਿੰਦਾ ਥਾਣੇਦਾਰ ਗਿਆ ਜਾਣੀ ਕੱਪੜੇ ਲੈਣ, ਤੇ ਉਹ ਵਿਚਾਰਾ ਲੈਂਦਿਆਂ ਨੇ ਬੁੜੀਆਂ ਨੇ, ਜਿਸ ਵੇਲੇ ਉਹਨੇ ਘਰ ਆਇਆ ਕਹਿੰਦੇ ਬੱਚੇ ਆਪੇ ਨੱਸ ਗਏ। ਉਹ ਫਿਰ ਆ ਗਏ, ਉੱਥੇ ਉਹ ਆਇਆ ਨਾ, ਫਿਰ ਉਹਨਾਂ ਨੇ ਲਾ ਕਹਿੰਦੇ ਫਿਰ ਦੁਕਾਨਾਂ ਵਾਲਿਆਂ ਨੇ ਵੀ ਥਾਣੇਦਾਰੀ ਤੇਰੇ ਕੋਲ, ਛਿੱਤਰ ਸਾਡੇ ਕੋਲ, ਤੂੰ 2 ਬਲਾਵਾਂ ਰੱਖੀਆਂ ਹੋਈਆਂ, ਦੇ ਬੱਚਿਆਂ ਦੇ ਲਾਸ਼ਾਂ ਪਾਈਆਂ। ਉਹਨਾਂ ਨੇ ਫਿਰ ਕਿਸੇ ਜੇ ਸਾਨੂੰ ਮਾਰਿਆ ਨਾ ਉਹ ਦਿਖਾਈਆਂ। ਫਿਰ ਰੋਇਆ ਪਿੱਟਿਆ। ਉਹਨੇ ਕਿਹਾ ਮੈਂ ਜਿਸ ਤਰ੍ਹਾਂ ਵੀ ਤੁਸੀਂ ਮੇਰੇ ਨਾਂ ਕਰ ਦਿਓ, ਮੈਨੂੰ ਬੀਵੀਆਂ ਛੱਡਣੀਆਂ ਮਨਜ਼ੂਰ ਆ, ਮੈਨੂੰ ਔਲਾਦ ਦੀ ਸ਼ੌਕ ਆ, ਹੈ ਕਿ ਨਾ, ਤੁਸੀਂ ਬੱਚੇ ਮੈਨੂੰ ਦੇ ਦਿਓ, ਛੋਟੇ ਆ, ਅੱਜ ਪਲ ਜਾਣਗੇ, ਮੈਂ ਇਹਨਾਂ ਦੇ ਨਾਂ ਸਭ ਕੁਛ ਕਰਾਂਗਾ, ਹੈ ਕਿ ਨਾ, ਤੁਸੀਂ ਮੈਨੂੰ ਬੱਚੇ ਦੇ। ਫਿਰ ਉਹਨਾਂ ਨੇ ਕਿਹਾ ਨਾ, ਭਾਵੇਂ ਹੁਣ ਤੂੰ 2 ਮਰਜ਼ੀ ਤਰਲੇ ਕਰ, ਬੱਚੇ ਨਹੀਂ ਅਸੀਂ ਦੇਣੇ, ਬੱਚੇ ਨਹੀਂ ਅਸੀਂ ਦੇਣੇ, ਕਿਉਂ ਇਹਨਾਂ ਦੇ ਵਾਰਸ ਆਣਗੇ। ਫਿਰ ਉੱਥੇ ਕੋਈ ਸਾਡੇ ਪਿੰਡ ਦਾ ਪਠਾਨ ਕਹਿੰਦੇ ਆਇਆ, ਅਸੀਂ ਪਠਾਨ ਜਿੱਦਾਂ ਅਸੀਂ ਬੋਲਦੇ ਨਾ, ਇਹ ਜਾਤ ਪਠਾਨ ਸੀ, ਸਾਡੇ ਆਉਂਦਾ ਜਾਂਦਾ ਸੀਗਾ। ਜਿਸ ਵਕਤ ਉਹ ਆਉਂਦਾ, ਉਹਨੇ ਕਿਸੇ ਮੇਰੇ ਭਾਜੀ ਨੂੰ ਪਛਾਣ ਲਿਆ। ਅੱਛਾ। ਉਹਨੇ ਜਿਸ ਮੁੰਡੇ ਨੂੰ ਫਿਰਦੇ ਤੁਰਦੇ ਨੇ ਨਾ, ਉਹਦੇ ਕੋਲ ਅੱਗੇ ਰੋਟੀ ਰੱਖ ਕੇ ਗਿਆ ਹੋਊਗਾ, ਤੇ ਉਹਨੇ ਫਿਰ ਵੇਖਿਆ ਚਾਹ ਚੂ ਪੀਤੀ, ਤਾਂ ਫਿਰ ਉਹਨੇ ਕਿਹਾ ਕਿਸੇ ਨੂੰ ਬੱਚੇ ਨੂੰ ਮੁੜ ਕੇ ਬੁਲਾਵੋ। ਉਹ ਫਿਰ ਆਇਆ, ਹਾਂ ਬੇਟਾ ਪਿਆਰ ਕਹਿੰਦਾ ਦਿੱਤਾ, ਤੂੰ ਕਿਸ ਤਰ੍ਹਾਂ ਆਇਆ। ਫਿਰ ਮੇਰੇ ਅੱਬਾ ਜੀ ਦਾ ਨਾਂ ਲਿਆ, ਮੇਰੇ ਦਾਦੀਆਂ ਦਾ ਨਾਂ ਲਿਆ, ਮੇਰੇ ਚਾਚਿਆਂ ਦਾ ਨਾਂ ਲਿਆ। ਫਿਰ ਉਹਨੇ ਕਿ ਜਿੱਦਾਂ ਜਿੱਦਾਂ ਪੁੱਛਦਾ ਰਿਹਾ, ਉਹਨੇ ਕਿਹਾ ਹਾਂਜੀ ਹਾਂਜੀ। ਕਹਿੰਦਾ ਮੈਂ ਬੇਟਾ ਪਛਾਣ ਲਿਆ ਤੈਨੂੰ, ਤੂੰ ਭਾ ਬੁਖਾਰੀ ਦਾ ਬੇਟਾ ਆ, ਮੈਂ ਮੁਹੰਮਦ ਬੁਖਾਰੀ ਦਾ ਮੁੰਡਾ ਆ। ਕਹਿੰਦਾ ਹੁਣ ਸਮਝੋ ਦੁਕਾਨ ਵਾਲਿਆਂ ਨੂੰ ਕਹਿੰਦੇ ਬੱਚਿਆਂ ਨੂੰ ਕਿਸੇ ਨੂੰ ਨਾ ਦਿਓ, ਤੇ ਅਸੀਂ ਇਹਨਾਂ ਦੇ ਵਾਰਸ ਹੁਣ ਆ ਜਾਵਾਂਗੇ। ਉਹ ਫਿਰ ਇਛਰਾ ਨਹੀਂ ਇਛਰਾ ਲਾਹੌਰ, ਉੱਥੋਂ ਫਿਰ ਮੇਰੀ ਚਾਚੀ ਤੇ ਮੇਰੀ ਚਾਚੀ ਦਾ ਭਰਾ ਸਾਨੂੰ ਲੈ ਕੇ ਆਏ ਆਪਣੇ ਕੋਲ। ਮੇਰੀ ਚਾਚੀ ਤੇ ਮੇਰੀ ਚਾਚੀ ਦਾ ਭਰਾ, ਉਹ ਜਿਹੜੀ ਮੇਰੀ ਚਾਚੀ ਲੈ ਕੇ ਆਈ, ਉਹਦਾ ਬੰਦਾ ਵੀ ਮਲੇਸ਼ੀਆ 'ਚ ਸੀ। ਉਹ ਫਿਰ ਪਾਕਿਸਤਾਨ ਬਣੇ ਤੇ ਆਏ, ਚਾਚਾ ਮੇਰਾ ਪਾਕਿਸਤਾਨ ਬਣੇ ਤੇ ਆਇਆ। ਇੱਕ ਮੇਰੀ ਹੋਰ ਚਾਚੀ ਸੀ, ਉਹ ਵੀ ਆਈ, ਉਹ ਬੱਚੇ ਉਹਦੇ ਆਏ ਲੈ ਕੇ ਪਾਕਿਸਤਾਨ, ਉਹ ਆਏ। ਤੇ ਬਾਕੀ ਅਸੀਂ ਬੇਟਾ ਇਸੇ ਤਰ੍ਹਾਂ ਪਲੇ, ਜਿੱਦਾਂ ਹੁਣ ਤੈਨੂੰ ਦੱਸਿਆ, ਅਸੀਂ ਬੜੀ ਮੁਸੀਬਤ ਨਾਲ ਪਲੇ, ਅਤੇ ਉਹ ਅੱਲਾ ਨੇ ਮੁਕਾਤੀ ਗਾਂ ਆਪਣੀ ਔਲਾਦ ਦੀ ਯਤੀਮੀ ਪੈ ਗਈ। ਅਸੀਂ ਯਤੀਮਾਂ ਦੇ ਘਰ ਯਤੀਮ ਹੀ ਪੜੇ।
ਮੈਨੂੰ ਅੰਮਾ ਜੀ ਇਹ ਦੱਸੋ, ਜਦੋਂ ਐਲਾਨ ਹੋ ਗਿਆ ਹਾਂਜੀ। ਪਾਕਿਸਤਾਨ ਹਿੰਦੁਸਤਾਨ ਵੰਡ ਹੋਣ ਦਾ, ਜੀ ਤੁਸੀਂ ਨਿਕਲੇ ਕਿੰਜ ਸੀ? ਗੱਡਿਆਂ ਤੇ, ਟ੍ਰੇਨ ਤੇ, ਗੱਡੀ ਤੇ? ਉੱਥੇ ਤਾਂ ਤੁਰ ਕੇ ਆਏ ਨਾ ਕੈਂਪਾਂ 'ਚ, ਘਰੋਂ ਤੁਰ ਕੇ ਆਈਆਂ। ਹੂੰ ਜਿੱਦਾਂ ਹੁਣ ਇੱਥੋਂ 2 ਮੀਲ ਤੇ 3 ਮੀਲ ਤੇ ਕੈਂਪ ਹੋਵੇ ਲੱਗਾ ਆ, ਜੀ। ਸਾਡੇ ਪਿੰਡ ਦੇ ਵਿੱਚ ਕੈਂਪ ਨਹੀਂ ਸੀ ਲੱਗ ਸਕਦਾ। ਹੂੰ ਕਿਸ ਤਰ੍ਹਾਂ ਨਹੀਂ ਸੀ, ਤੈਨੂੰ ਪਤਾ ਬੜੇ ਬੜੇ ਉੱਥੇ ਲੰਬੜਦਾਰ ਸੀ, ਸ਼ਪੈਦ ਪੋਸ਼ਟਦਾਰ ਸੀ। ਹੂੰ ਹੂੰ ਤੇ ਸਹੀ। ਉਹ ਰਾਣੇ, ਹੂੰ ਉਹਨਾਂ ਨੂੰ 100 ਲੱਗਦੀ ਚੁੱਕਦੀ ਉਹ। ਹਾਂ। ਜਿਹੜੇ ਲੰਬੜਦਾਰ ਸੀ ਉਹਨਾਂ ਨਾਲ ਵੀ ਹੂੰ ਉਹਨਾਂ ਨੇ ਸਾਡੇ ਕਰਾ ਸਕਦੇ ਸੀ ਮਨਜ਼ੂਰ। ਐਡਾ ਸ਼ਹਿਰਾਂ ਵਰਗਾ ਸ਼ਹਿਰ ਸੀ ਉਹ। ਫਿਰ ਨਾਲ ਦੇ ਪਿੰਡ ਕੋਈ 2-3 ਮੀਲ ਤੇ ਹੋਇਆ ਬਰਾਮ ਪਿੰਡ, ਉੱਥੇ ਫਿਰ ਉਹ ਸਾਰੇ ਆਏ। ਉੱਥੋਂ ਫਿਰ ਗੱਡੀਆਂ ਲੱਗੀਆਂ, ਫਿਰ ਅਗਲੇ ਕੋਈ ਗੱਡੀਆਂ 'ਚ ਆ ਗਏ, ਜਿਹਨਾਂ ਕੋਲ ਗੱਡੇ ਸੀ ਉਹ ਗੱਡੀਆਂ 'ਚ ਆ ਗਏ। ਸਵਾਰੀਆਂ ਹੀ ਸੀ ਉਸ ਵੇਲੇ। ਤੇ ਇਸ ਤਰ੍ਹਾਂ ਖਾਣ ਪੀਣ ਦਾ ਕੀ ਕਰਦੇ ਸੀ? ਖਾਣ ਪੀਣ ਦਾ ਰੱਬ ਦਿੰਦਾ ਸੀ। ਕੋਈ ਪਾਣੀ ਕਹਿੰਦੇ ਪੀਂਦੇ ਸੀ ਬਾਹਰ, ਜਿਹੜੇ ਕੋਈ ਛੱਪੜਾਂ ਦੇ ਪਾਣੀ ਪੀ ਕੇ ਆਏ। ਕਰਨਾ ਸੀ ਇਹਨਾਂ ਨੇ ਕੀਤਾ ਬੜਾ ਜ਼ਾਲਮਪਣਾ। ਮੈਂ ਜਿਸ ਵੇਲੇ ਸਿੱਖਦੀ ਸੀ ਮੇਰੇ ਆਂਸੂ ਆ ਜਾਂਦੇ। ਸਾਡੀ ਅੰਮੀ ਵੀ ਮਰ ਗਈ, ਸਾਡਾ ਘਰ ਬਰਬਾਦ ਹੋ ਗਿਆ। ਅੰਮੀ ਵੀ ਉਸੇ ਸਫ਼ਰ 'ਚ? ਉਸੇ ਕੈਂਪ 'ਚ ਮਰ ਗਈ ਸੀ। ਤੇ ਤੈਨੂੰ ਅਸੀਂ ਤੇ ਅਸੀਂ ਆਪਣੀ ਮਾਂ ਦੇ ਨਾਲ ਫਿਰ ਪਏ ਰਹੇ ਸਾਰੀ ਰਾਤ ਰੋਂਦੇ। ਫਿਰ ਭੈਣ ਸਾਡੀ ਫੌਤ ਹੋ ਗਈ। ਜਿਹੜੀ ਸਾਡੀ ਮੇਰੀਆਂ ਦਾਦੀਆਂ ਸੀ ਨਾ ਉਹ ਪਰੇ ਸੀ, 2 ਸੀ। ਤੇ ਅੰਮੀ ਫੌਤ ਹੋ ਗਈ। ਤੁਹਾਡੀ ਅੰਮੀ ਉਹਨਾਂ ਦੀ ਜਿਹੜੀ ਮਈਅਤ ਹੈਗੀ ਸੀ, ਫਿਰ ਸਾਰੀ ਰਾਤ ਸਾਰੀ ਰਾਤ ਪਈ ਰਹੀ? ਉਹਦੇ ਕੋਲ ਅਸੀਂ ਪਏ ਰਹੇ। ਉਹ ਕੋ ਫਿਰ ਸਾਨੂੰ ਲੰਮਿਆਂ ਪਿਆਂ ਸੁੱਤਿਆਂ ਨੂੰ ਵੇਖ ਕੇ ਕਿਸੇ ਨੇ ਜਾ ਕੇ ਫਿਰ ਮੇਰੀ ਦਾਦੀ ਨੂੰ ਤੇ ਮੇਰੀ ਅੰਮੀ ਹੁਣਾਂ ਚਾਚੀਆਂ ਨੂੰ ਦੱਸਿਆ। ਕਹਿਣ ਲੱਗੇ ਇਸ ਤਰ੍ਹਾਂ ਕਰਕੇ ਬੱਚੇ ਲੰਮੇ ਪਏ ਆ ਤੇ ਬੀਬੀ ਫੌਤ ਹੋ ਗਈ ਆ ਤੇ ਪਏ ਆ। ਉਹ ਫਿਰ ਆਈਆਂ ਆਣ ਕੇ ਫਿਰ ਲਿਆ ਕਰਾ ਕੇ ਫਿਰ ਮੇਰੀ ਅੰਮੀ ਨੂੰ ਦਫਨ ਕੀਤਾ। ਫਿਰ ਉਹ ਵੀ ਸਾਨੂੰ ਆਪਣੇ ਕੋਲ ਲੈ ਗਏ। ਉਹ ਅਸੀਂ ਖੇਲਦੇ ਫਿਰ ਉਹਨਾਂ ਕੋਲੋਂ ਵਿਛੜ ਗਏ। ਉਹ ਆਏ ਟਰੱਕ। ਅੰਮੀ ਕਿੱਦਾਂ ਫੌਤ ਹੋਏ? ਬਸ ਐਸੇ ਤਰ੍ਹਾਂ ਹੀ ਕੁਛ ਗਮ ਕੀਤਾ, ਧੀ ਮਰ ਗਈ, ਕਤਲ ਹੋ ਗਈ। ਸਾਹਮਣੇ ਕਤਲ ਹੋਏ ਸੀ? ਇਹ ਨਹੀਂ ਮੈਨੂੰ ਪਤਾ, ਫੌਤ ਹੋ ਗਈ ਬਾਜੀ ਮੇਰੀ। ਉਸ ਤੋਂ ਬਾਅਦ ਫਿਰ ਆਪ ਬਿਮਾਰ ਹੋ ਗਏ ਜਾਂ ਕਿਸ ਤਰ੍ਹਾਂ ਹੋ ਗਿਆ, ਪਾਣੀ ਪੀਤਾ ਖੈਜ਼ਾ ਹੋ ਗਿਆ। ਫਿਰ ਮੇਰੀ ਅੰਮੀ ਕਹਿੰਦੀ ਫੌਤ ਹੋ ਗਈ। ਤੁਹਾਨੂੰ ਉਦੋਂ ਮਤਲਬ ਪਤਾ ਸੀ ਕਿ ਅੰਮੀ ਜਿਹੜੀ ਹੈਗੀ ਉਹ ਫੌਤ ਹੋਏ ਨੇ? ਤੁਸੀਂ ਹੋਸ਼ ਸੀ ਤੁਹਾਨੂੰ? ਆਹੋ ਅਸੀਂ ਸੋ ਗਏ ਆਪਣੀ ਮਾਂ ਨਾਲ। ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਿਆ ਵੀ ਆ ਕੇ ਸਵੇਰ ਦਫਨ ਕੀਤੀ। ਫਿਰ ਜਿੱਥੇ ਉਹ ਬੈਠੇ ਸੀ ਨਾ ਸਾਡੀ ਚਾਚੀ ਹੋਣੀ ਦਾਦੀ, ਉੱਥੇ ਫਿਰ ਸਾਨੂੰ ਆਪਣੇ ਕੋਲ ਲੈ ਗਏ। ਕੈਂਪ ਉਹੀ ਆ ਤੇ ਆਪਣੇ ਘਰ ਕੋਲ ਜਿੱਥੇ ਬੈਠੇ ਸੀ ਉੱਥੇ ਲੈ ਗਏ। ਕਿੰਨੀਆਂ ਕੁ ਸ਼ੈਵਾਂ ਤੁਸੀਂ ਨਾਲ ਲਈਆਂ? ਮਤਲਬ ਕੋਈ ਘਰ ਦੇ ਵਿੱਚੋਂ ਕੋਈ ਸਮਾਨ ਖਾਣ ਪੀਣ ਦਾ ਲਿਆ ਹੋਵੇ? ਭਰੇ ਘਰ ਛੱਡ ਆਏ? ਬਾਰੇ ਘਰ ਸਾਡਾ ਘਰ ਜਮਾਦਾਰ ਨੇ ਤਦ ਖੋਇਆ ਸੀ, ਖੋਲਿਆ। ਮੇਰਾ ਦਾਦਾ ਸੀ ਜਿਹੜਾ ਠੇਕੇਦਾਰ ਸੀ ਬੜਾ ਵੱਡਾ, ਤੇ ਦੌਲਤ ਅੰਗਰੇਜ਼ਾਂ ਦੇ ਨਾਲ ਮੱਥਾ ਲਾਉਂਦਾ ਸੀ। ਅੰਗਰੇਜ਼ ਉਹਦੇ ਅੱਗੇ ਕੋਈ ਚੀਜ਼ ਨਹੀਂ ਸੀਗੀ। ਤੇ ਪੁਲ ਬਣਾਉਂਦਾ ਸੀ ਆ ਜਿਹੜੇ ਦਰਿਆਵਾਂ। ਕੀ ਨਾਮ ਸੀ ਦਾਦੇ ਉਹਨਾਂ ਦਾ? ਅੱਲਾ ਬਖਸ਼ ਠੇਕੇਦਾਰ। ਅੱਛਾ, ਅੱਲਾ ਬਖਸ਼ ਠੇਕੇਦਾਰ। ਹਾਂ। ਅੱਛਾ ਅੱਛਾ। ਤੇ ਉਹ ਫਿਰ ਉਹਨੇ ਆ ਕੇ ਤਦ ਖੋਲਿਆ ਸੀ ਵੀ ਇੱਥੇ ਦੌਲਤ ਹੈਗੀ। ਸਮਝ ਆਈ ਨਾ? ਇਹ ਠੇਕੇਦਾਰ ਦਾ ਘਰ ਵਾ, ਪੁੱਤ ਸਾਰੇ ਬਾਹਰੋਂ ਭੇਜਦੇ ਆ। ਤੇ ਫਿਰ ਤਦ ਉਹਨੇ ਫਿਰ ਮੇਰੇ ਚਾਚੇ ਨੂੰ ਸਾਰੀ ਕਹਾਣੀ ਦੱਸੀ ਸੀ ਵੀ ਮੈਂ ਸੁਬਾਹ ਆਣ ਕੇ ਦਰਵਾਜ਼ੇ ਖੋਲ੍ਹੇ, ਮੈਂ ਹੀ ਬੋਲਿਆ, ਮੇਰੀਆਂ ਨੂੰਹਾਂ ਧੀਆਂ ਸਾਰੀਆਂ ਵੀ ਮੇਰੇ ਚਾਚਾ ਜੀ ਨਾਲ ਕਹਿੰਦੇ ਆਵਾਜ਼ ਦਿੱਤੀ, ਪਿਆਰ ਕੀਤਾ, ਸਾਰੀਆਂ ਮਿਲੀਆਂ। ਨਾਲ ਮਿਲਟਰੀ ਸੀ ਅੰਦਰ ਗਏ ਆ, ਨਾਲ ਮਿਲਟਰੀ ਸੀ। ਤੇ ਫਿਰ ਮਿਲਟਰੀ ਦੇ ਵਿੱਚ ਫਿਰ ਮੇਰੇ ਚਾਚਾ ਜੀ ਆਏ। ਉਹ ਵੀ ਕੋਈ ਸਾਨੂੰ 6 ਮਹੀਨੇ ਸਾਲ ਬਾਅਦ ਮਿਲੇ। ਅੱਛਾ। ਸਾਨੂੰ ਤਾਂ ਇੰਨੇ ਕੁ ਦੇਰ ਬਾਅਦ ਸਾਨੂੰ ਨਹੀਂ ਪਤਾ। ਸਾਡੀ ਚਾਚੀ ਸਾਨੂੰ ਮਾਂ ਉੱਥੇ ਛਿੜੇ ਲੈ ਆਈ। ਸਾਨੂੰ ਫਿਰ ਜਿਹੜਾ ਵੀ ਮਿਲਿਆ ਉੱਥੇ ਆਣ ਕੇ ਮਿਲਿਆ। ਸਾਡੇ ਚਾਚੇ, ਸਾਡੀਆਂ ਫੁੱਫੀਆਂ ਸਾਨੂੰ ਉਸ ਜਗ੍ਹਾ ਮਿਲੀਆਂ। ਚਾਚੇ ਮੇਰੇ ਦੇ ਘਰ। ਫਿਰ ਮੇਰੇ ਇੱਕ ਚਾਚਾ ਜੀ ਬਾਹਰੋਂ ਆਏ ਸੀ। ਫਿਰ ਆਪਣੇ ਫਿਰ ਮੇਰਾ ਚਾਚਾ ਜਿਹੜਾ ਨਾ ਤੁਹਾਨੂੰ ਦੱਸਿਆ ਮਿਲਟਰੀ 'ਚ ਸੀ, ਸਾਨੂੰ ਫਿਰ ਮੈਨੂੰ ਉਹਨੇ ਪਾਲਿਆ। ਭਰਾ ਮੇਰਾ ਜਿਹੜਾ ਸੀ ਉਹ ਮੇਰੀ ਭੈਣ ਲੈ ਗਈ, ਉਹਦੇ ਕੋਲ ਰਿਹਾ। ਅਸੀਂ ਫਿਰ ਇੱਦਾਂ ਭੈਣ ਭਰਾ ਵੱਖਰੇ ਵੱਖਰੇ ਜੁਦਾਈ 'ਚ ਫਿਰ ਜੁਦਾਈ ਪਈ ਸਾਡੀ।
ਜਦੋਂ ਬੰਦਾ ਵੱਡੀ ਉਮਰ 'ਚ ਪਹੁੰਚ ਜਾਂਦਾ ਉਹਨੂੰ ਗੱਲਾਂ ਘੱਟ ਹੀ ਯਾਦ ਰਹਿੰਦੀਆਂ ਏ, ਪਰ ਤੁਹਾਨੂੰ ਉੱਥੇ ਦੀ ਹਰ ਸ਼ੈ ਜਿਹੜੀ ਆ ਉਹ ਮਾਸ਼ਾਅੱਲਾ ਯਾਦ ਆ। ਯਾਦ ਆ ਹਰ ਕਿਉਂ ਚੀਜ਼। ਉਹ ਮੈਂ ਜਾਣਾ ਨਾ ਲਾਹੌਰ, ਮੈਂ ਕੰਮ ਕਰਨਾ ਆਪਣੀ ਚਾਚੀ ਨਾਲ, ਬੜਾ ਕੰਮ ਕਰਾਉਂਦੀ ਸੀ, ਖਾਣਾ ਬਣਾਉਣਾ ਸਾਰਾ ਨਾਲ, ਤੇ ਉਹਨੇ ਮੈਨੂੰ ਸਾਰੀਆਂ ਗੱਲਾਂ ਕਰਦੀ ਰਹਿਣਾ। ਅੱਛਾ। ਸਮਝੇ, ਘਰ ਦੀ ਦਾਸਤਾਨ ਸਾਰੀ ਦੱਸਣੀ, ਦੱਸਦੀਆਂ ਨੇ, ਹਾਂ। ਮਲੇਸ਼ੀਆ ਦੀ ਦੱਸਣੀ, ਹਾਂ। ਅੱਬਾ ਜੀ ਦੀਆਂ ਗੱਲਾਂ ਕਰਨੀਆਂ, ਅੰਮੀ ਦੀਆਂ ਘਰ, ਉਹਦੀਆਂ ਘਰ, ਘਰ ਦੱਸਣਾ, ਕਹਿਣਾ ਪੁੱਤ ਸਾਡੇ ਘਰ ਇੰਨਾ ਘਰ ਵੱਡਾ ਸੀ ਤੇ ਸਾਡੇ ਘਰ ਕੁੜੀਆਂ ਨੇ ਚਰਖੇ ਰੱਖ ਕੇ ਤੇ ਕੱਤਣਾ, ਕਿਸੇ ਦੀ ਸ਼ਾਦੀ ਹੋਣੀ ਰਲ ਕੇ ਸੂਤ ਕੱਤ ਕੇ ਤਾਂ ਖੇਸ ਲਵਾਣੇ ਦਰੀਆਂ ਹੈਕਣਾ, ਤੇ ਸਾਡਾ ਐਡਾ ਵੱਡਾ ਘਰ ਸੀ। ਕਹਿੰਦੀ ਕਿ ਰੌਣਕ ਬੜੀ ਸੀ। ਜਿਹੜੇ ਸਾਡੇ ਕੋਲ ਆਪਣੇ ਹੈ ਸੀ ਸ਼ਹੀਦਾਂ ਦੀ ਲੈਣ ਸੀ ਨਾਲ ਹੀ, ਕਹਿੰਦੀ ਸਾਹਮਣੇ, ਉਹ ਮੈਂ ਕਹਿੰਦੀ ਨਹੀਂ ਜਿਹੜਾ ਸਾਡੇ ਘਰ ਦੇ ਕੋਲ ਸਿੱਖਾਂ ਦੀ ਦੀਵਾਰ ਸੀ ਨਾ ਸਾਡੇ ਘਰ ਨਾਲ, ਉਹਦੇ ਨਾਲ ਹੀ ਕਹਿੰਦੇ ਦਰਵਾਜ਼ਾ ਸਾਡੇ ਇਹਨਾਂ ਦਾ ਸ਼ਹੀਦਾਂ ਦਾ ਸੀ, ਉਹ ਸਾਰੀ ਲੈਣ ਫਿਰ ਸ਼ਹੀਦਾਂ ਦੀ ਸੀ। ਮੈਨੂੰ ਤੁਸੀਂ ਇਹ ਦੱਸੋ ਕਿ ਮਾਸ਼ਾਅੱਲਾ ਤੁਹਾਡੀ ਉਮਰ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਹੈ ਤੇ ਅੱਲਾ ਤੁਹਾਡੀ ਜ਼ਿੰਦਗੀ ਹਯਾਤੀ ਹੋਰ ਕਰੇ, ਤੇ ਤੁਹਾਨੂੰ ਯਾਦ ਆਉਂਦਾ ਸਾਰਾ ਕੁਝ? ਹਾਂ, ਇਹ ਯਾਦ ਆ। ਨਹੀਂ ਵੈਸੇ ਲੰਮੇ ਪੇ ਕਦੀ ਯਾਦ ਆਉਂਦਾ ਕਿ ਬਥੇਰਾ ਹਾਏ ਤੈਨੂੰ ਕਿਹਾ ਸਾਰਾ ਨਕਸ਼ਾ ਫਿਰ ਯਾਦ ਆਉਂਦਾ ਸੀ, ਜਿਹੜੇ ਮਰ ਗਏ ਮੁੱਕ ਗਏ, ਮਾਂ ਬਾਪ ਯਾਦ ਆਉਂਦਾ, ਅੰਮਾ ਵੀ ਯਾਦ ਆਉਂਦੀ ਬੜਾ। ਇਹ ਆ ਕਹਿਣਾ ਪੁੱਤ ਏਦਾਂ ਏਦਾਂ ਕਿਤੇ ਜਾਣਾ ਪੈ ਗਿਆ, ਆਪਾਂ ਚੱਲਾਂਗੇ, ਮਿਲ ਕੇ ਆਵਾਂਗੇ, ਫਿਰ ਕੇ ਆਵਾਂਗੇ। ਮੈਂ ਕਹਿਣਾ ਚਾਚੀ ਉੱਥੇ ਸਾਡੇ ਕੋਲ ਰਿਸ਼ਤੇਦਾਰੀ ਹੈ, ਜਿਹੜਾ ਤੂੰ ਜਾ ਕੇ ਮਿਲ ਕੇ ਆਉਣਾ। ਮੈਨੂੰ ਹਸਾਉਂਦੀ ਰਹਿਣਾ, ਉਹਦੀਆਂ ਭਰਜਾਈਆਂ ਨੇ ਹਸਾਉਂਦੀਆਂ ਰਹਿਣਾ, ਕਹਿਣਾ ਲੈ ਆਪਾਂ ਸਾਰੇ ਰਲ ਕੇ ਚੱਲਾਂਗੇ, ਤੈਨੂੰ ਘਰ ਦਿਖਾ ਕੇ ਲਿਆਵਾਂਗੇ। ਫਿਰ ਉਹ ਸਾਰਾ ਨਕਸ਼ਾ, ਸਾਡਾ ਘਰ ਜਿਹੜਾ ਸੀ ਬੜੀ ਉਚਾਈ ਦਾ ਮਹੱਲਾ ਸੀ, ਬਹੁਤ ਉਚਾਈ ਦਾ ਨਾ ਮਹੱਲਾ, ਤੇ ਉਹਦੇ ਉੱਥੇ ਸਾਡੇ ਮਕਾਨ ਸੀ, ਸਾਰਾ ਬੂਟਾਂ ਦਾ ਮਹੱਲਾ, ਸ਼ਹੀਦਾਂ ਦਾ ਮਹੱਲਾ, ਐਸਾ ਸ਼ਹੀਦਾਂ ਦਾ, ਮੁਸਲਮਾਨਾਂ ਦਾ ਸੀ। ਹਾਂ, ਸਾਡੇ ਨਾਲ ਸਾਰਾ ਸਾਡਾ ਜਿੰਨਾ ਉਰਲਾ ਪਾਸਾ ਸੀ, ਕਹਿੰਦੀ ਅੰਮੀ ਸਾਰਾ ਗਾਂ ਨਾਲ ਹੀ ਸਾਰੇ ਮਸਜਿਦ ਦੇ ਕੋਲ ਦੀ ਅਸੀਂ ਆਪਣੇ ਘਰ ਨੂੰ ਜਾਈਦਾ ਸੀ, ਮਸਜਿਦ ਦੇ ਨਾਲ ਉਤਰ ਕੇ ਅਸੀਂ ਘਰ ਜਾਈਦਾ ਸੀ। ਅੱਛਾ, ਜਿਹੜੇ ਤੁਹਾਡੇ ਚਾਚੇ ਉਹਨਾਂ ਦਾ ਜਿਨ੍ਹਾਂ ਸਿੱਖਾਂ ਦੇ ਨਾਲ ਜਾਂ ਜਿਨ੍ਹਾਂ ਬਾਹਮਣਾਂ ਦੇ ਨਾਲ ਜਾਂ ਜਿਨ੍ਹਾਂ ਉਹਨਾਂ ਲੋਕਾਂ ਦੇ ਨਾਲ ਬਹਿਨ ਉੱਠਣ ਸੀ, ਉਹਨਾਂ ਨੇ ਨੁਕਸਾਨ ਤਾਂ ਨਹੀਂ ਪਹੁੰਚਾਇਆ ਤੁਹਾਨੂੰ? ਉਹਨਾਂ ਨੇ ਪਹੁੰਚਾਇਆ ਹੋਊਗਾ, ਜਿਹੜੇ ਸਾਡੇ ਘਰ ਬੰਦੇ ਕਤਲ ਕੀਤੇ ਸਿੱਖਾਂ ਨੇ ਮਾਰੇ। ਉਹ ਤਾਂ ਫਿਰ ਕੋਈ ਮੇਰੇ ਮਿਲਟਰੀ ਜਦੋਂ ਗਈ ਤਾਂ ਮੇਰੇ ਚਾਚੇ ਨੂੰ ਬੰਦਾ ਮਿਲ ਪਿਆ ਇੱਕ ਆਪਣਾ, ਉਹ ਮਾਰ ਨਹੀਂ ਸੀ ਨਾ ਸਕਦੇ, ਮਿਲਟਰੀ 'ਚ ਨਹੀਂ ਹੱਥ ਲਾ ਸਕਦੇ, ਤੇ ਉਹਨਾਂ ਨੇ ਫਿਰ ਘਰ ਲੈ ਕੇ ਗਿਆ, ਆਪਣੇ ਵੀ ਘਰ ਲੈ ਕੇ ਇੱਧਰ ਵੀ ਆਇਆ। ਘਰ ਦਾ ਬਹੁਤ ਫਰਕ ਸੀ। ਫਿਰ ਉਹ ਜਿੱਥੇ ਤੁਹਾਨੂੰ ਦੱਸਿਆ ਮੁੰਡਾ ਸਾਡੇ ਚਾਚੇ ਦਾ ਤਾਇਆ, ਸਾਡਾ ਤਾਏ ਜੀ ਨੂੰ ਪੁੱਤ ਕਤਲ ਕੀਤੇ, ਉਹ ਘਰ ਉੱਥੇ ਸਾਡੀਆਂ 2 ਦੁਕਾਨਾਂ ਸੀ। 2 ਦੁਕਾਨਾਂ ਸੀ, ਇੱਕ ਘਰ 'ਚ ਸੀ। ਕੋਈ ਡੰਗਰ ਡੁੰਗਰ ਰੱਖੇ ਸੀ? ਨਹੀਂ, ਡੰਗਰ ਨਹੀਂ ਸੀ ਰੱਖਦੇ, ਕਿਉਂ ਬੀਬੀਆਂ ਘਰਾਂ 'ਚ ਸੀਆਂ। ਅੱਛਾ, ਕਿੰਨੇ ਸਾਹਮਣੇ ਸੀ? ਸਹੀ ਹੈ। ਹਾਂ। ਕੋਈ ਐਸੀ ਛੋਟੇ ਹੁੰਦਿਆਂ ਦੀ ਕੋਈ ਐਸੀ ਯਾਦ ਜਾਂ ਕੋਈ ਐਸੀ ਖੇਡ ਜਾਂ ਕੋਈ ਐਸੀ ਸਹੇਲੀ ਯਾਦ ਆ ਤੁਹਾਨੂੰ? ਨਿੱਕੀ ਨਿੱਕੀਆਂ ਸੀ, ਉਹ ਕੋਈ ਪਤਾ ਨਹੀਂ, ਕੋਈ ਯਾਦ ਨਹੀਂ। ਕੋਈ ਵੈਸੇ ਕੋਈ ਖੇਡਦੀਆਂ ਕੁੜੀਆਂ ਖੇਡਦੀਆਂ ਰਹਿਣ, ਕੋਈ ਘਰ ਬਣਾ, ਕੋਈ ਇਸ ਤਰ੍ਹਾਂ ਬਣਾ ਲਾ, ਕੋਈ ਗੁੱਡੀਆਂ ਪਟੋਲੇ ਰੱਖ ਲਾ ਅੱਗੇ, ਤੇ ਖੇਡੀ ਜਾਣਾ। ਸਾਡਾ ਘਰ ਹੀ ਐਡਾ ਸੀ, ਉੱਥੇ ਕੁੜੀਆਂ ਆ ਜਾਂਦੀਆਂ ਸੀ ਖੇਡਣ। ਅੱਛਾ। ਹਾਂ, ਸਾਡੇ ਘਰ 'ਚ ਹੀ ਕਹਿੰਦੇ ਇੰਨਾ ਸੀਗਾ। ਚਾਚੀ ਮੇਰੀ ਕਹਿੰਦੀ ਧੀਏ ਘਰ 'ਚ ਹੀ ਆ ਜਾਣਾ, ਨਿੱਕੇ ਨਿੱਕੇ ਮੇਰੇ ਵੀ ਸੀਗੇ, ਤੁਸੀਂ ਵੀ ਸੀਗੀਆਂ, ਤੇ ਕਹਿੰਦੀ ਘਰ 'ਚ ਹੀ ਖੇਡਦੀਆਂ ਰਹਿਣਾ, ਕਦੀ ਘਰ ਬਣਾ, ਕਦੀ ਢਾਹ, ਕਦੀ ਕੁਛ ਕਰ, ਕਦੀ ਇੱਦਾਂ ਗੁੱਡੀਆਂ ਲੈ ਕੇ ਖੇਡਦੀਆਂ ਰਹਿਣਾ, ਸਿੱਕੂ ਭਰ ਲੈਣਾ ਗੁੱਡੀਆਂ ਦਾ, ਭਰ ਕੇ ਤਾਂ ਬੈਠੀਆਂ ਖੇਡਣਾ। ਉਸ ਵੇਲੇ ਦੀ ਕੋਈ ਸਭ ਤੋਂ ਵਧੀਆ ਯਾਦ ਜਿਹੜੀ ਤੁਹਾਨੂੰ ਆਉਂਦੀ ਹੋਵੇ, ਦੱਸੋ ਮੈਨੂੰ। ਸਭ ਤੋਂ ਵਧੀਆ ਯਾਦ ਉਸ ਵੇਲੇ ਦੀ? ਉੱਥੇ ਸਭ ਤੋਂ ਵਧੀਆ ਯਾਦ ਮਾਂ ਦੀ। ਜੁਦਾਈ, ਅਸੀਂ ਜੁਦਾਈ 'ਚ ਪਲੇ। ਮੇਰਾ ਭਰਾ ਸੀ 12-13 ਸਾਲਾਂ ਦਾ। ਉਸ ਮੇਰੇ ਭਰਾ ਨੂੰ ਮੇਰੀ ਅੰਮੀ ਨੇ ਜਿੰਨਾ ਚਿਰ ਸਾਹ ਰਹੇ ਨਾ, ਬੜਾ ਲੁਕੋਇਆ, ਬੜਾ ਲੁਕੋਇਆ। ਕਦੀ ਮਿੱਟੀ ਲਾ, ਕਦੀ ਮੂੰਹ 'ਤੇ ਲਾ, ਕਦੀ ਕਿਤੇ ਲਾ, ਜਾਣੀ ਕਿ ਵੱਡੀ ਇੰਨੀ ਕੁ ਉਮਰ ਦੇ ਨਾਲ ਲੱਗਣ ਇੱਕ ਨਾ, ਤੇ ਸ਼ਰਾਬ ਨੂੰ ਲੁਕਾਉਂਦੀ ਬੱਚਿਆਂ ਨੂੰ, ਤੇ ਆਪ ਹੀ ਮੁੱਕ ਗਿਆ। ਉੱਥੇ ਕੈਂਪ ਦੇ ਕੋਲ ਹੀ ਅੰਮਾ ਜੀ ਨੂੰ ਦਫਨਾਤਾ ਸੀ? ਯਾਨੀ ਕਿ ਤੁਸੀਂ ਉਸ ਤੋਂ ਬਾਅਦ ਨਹੀਂ ਗਏ ਕਬਰ? ਉੱਥੇ ਕਿਹਨੇ ਜਾਣਾ ਸੀ ਪੁੱਤਾ, ਜਿੱਥੇ ਦੇਖੇ ਤੇ ਟੋਏ ਕੱਢਦੇ ਸੀ ਦਫਨਾਉਂਦੇ ਸੀ। ਉੱਥੇ ਕਿਹੜਾ ਉਹ ਹੈ ਸੀ, ਜਿੱਥੇ ਦੇਖੇ ਸੀ ਦੇਖ ਕੇ ਨਹਾ ਧੋਆ ਕੇ
ਉੱਥੇ ਜਾ ਕੇ ਜਦ ਟੋਏ ਕੱਢ ਕੇ ਮੁਸਲਮਾਨਾਂ ਦੀ ਤਾਂ ਇਹ ਸੀ ਨਸੀਹਤ ਉੱਥੇ। ਇਹ ਪਹਿਲੂ ਜ਼ਾਲਮ ਗਏ, ਇਹਨਾਂ ਨੇ ਬੜੇ ਜਵਾਨ ਲੜਕੀਆਂ ਸਾਰੀਆਂ ਲੈ ਗਏ। ਸੱਚ ਪੁੱਛੇ ਸਾਡੀਆਂ ਜਵਾਨ ਲੜਕੀਆਂ ਜਿੰਨੀਆਂ ਸੀਆਂ ਨਾ ਸੋਹਣੀ ਤੋਂ ਸੋਹਣੀ ਸਾਰੀਆਂ ਇਹ ਲੈ ਗਏ ਚੁੱਕ ਕੇ, ਹਰ ਕੰਮ 'ਚੋਂ ਕਿੱਥੋਂ ਮਿਲੀਆਂ ਲੈ ਗਏ। ਬਹੁਤ ਸਾਡੀ ਮੁਸਲਮਾਨਾਂ ਦੀਆਂ ਲੜਕੀਆਂ ਉਹਨਾਂ ਦੇ ਕੋਲ। ਹੁਣ ਆਖਰੀ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣੀ ਹੈਗੀ ਉਹ ਇਹ ਵੇ ਕਿ ਜਦੋਂ ਬੰਦਾ ਵੱਡੀ ਉਮਰ 'ਚ ਪਹੁੰਚ ਜਾਂਦਾ ਉਹ ਆਪਣੀਆਂ ਪੁਰਾਣੀਆਂ ਗੱਲਾਂ ਨਹੀਂ ਭੁੱਲਦੀਆਂ। ਤੁਸੀਂ ਬਹੁਤ ਕੁਝ ਸਿੱਖਿਆ, ਜੁਦਾਈ ਤੋਂ ਵੀ, ਮਾਂ ਨੂੰ ਵੀ ਖੋਇਆ। ਕੀ ਨਸੀਹਤ ਕੀ ਕਰੋਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ, ਕੀ ਨਸੀਹਤ ਕਰੋਗੇ? ਉਹਨਾਂ ਨੇ ਇਹੀ ਨਸੀਹਤ, ਬੱਚਾ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ, ਮਾਂ ਬਾਪ ਨੂੰ ਅੱਛਾ ਸਮਝੋ, ਕਿਸੇ ਨਾਲ ਲੜਾਈ ਝਗੜਾ ਨਾ ਕਰੋ, ਹਰ ਨਾਲ ਇਤਰਾਮ ਕਰੋ, ਕੋਈ ਬੋਲਦਾ ਵੀ ਤੇ ਆਪ ਚੁੱਪ ਕਰ ਜਾਓ, ਹਰ ਦਾ ਇੱਜ਼ਤ ਕਰੋ, ਇੱਜ਼ਤ ਕਰਾਓ। ਇਹ ਚੀਜ਼ ਬਹੁਤ ਸ਼ੁਕਰੀਆ। ਕਿਉਂ ਅਸੀਂ ਖੁਦ ਯਤੀਮੀ 'ਚ ਪਲੇ, ਹਰ ਦੀ ਇੱਜ਼ਤ ਕੀਤੀ, ਹਰ ਦੀ ਇੱਜ਼ਤ ਕੀਤੀ, ਭੈਣਾਂ ਭਰਾਵਾਂ ਦੀ, ਰਿਸ਼ਤੇਦਾਰਾਂ ਦੀ ਅਸੀਂ ਇੱਜ਼ਤ ਕਰਦੇ ਹੀ ਆ ਜੋ ਦਿਨਾਂ ਚਾਹ। ਮੇਰਾ ਇੱਥੇ ਨਾ ਜਿਸ ਵੇਲੇ ਮੇਰਾ ਮੀਆਂ ਫੌਤ ਹੋਇਆ ਨਾ ਤੇ ਸਮਝਦਾ ਥੋੜ੍ਹੀਆਂ ਗਲੀਆਂ ਸੀ, ਛੋਟੀਆਂ ਜਾਣੀ ਘਰ ਸੇ ਬਿਰਲੇ ਆ 4 ਪਲਾਟ ਮਿਲਿਆ ਇੱਧਰ, 4 ਪਲਾਟ ਮਿਲਿਆ ਇੱਧਰ। ਕਹਿਣ ਲੱਗੇ ਤੈਨੂੰ ਅਸੀਂ ਲੈ ਜਾਣਾ। ਮੈਂ ਕਿਹਾ ਠੀਕ। ਸਵਾ ਮਹੀਨਾ ਆ ਗਿਆ, ਭਰਾ ਮੇਰਾ ਕਹਿੰਦਾ ਮੈਂ ਤੈਨੂੰ ਸ਼ਹਿਰ ਲੈ ਜਾਣਾ। ਮੈਂ ਕਿਹਾ ਅੱਛਾ ਜੀ। ਸਹੁਰਿਆਂ ਚੋਂ ਕਹਿੰਦੇ ਅਸੀਂ ਤੈਨੂੰ ਗੁਜਰਾਂਵਾਲੇ ਲੈ ਜਾਣਾ। ਮੈਂ ਕਿਹਾ ਅੱਛਾ ਜੀ। ਮੇਰੀ ਮੈਂ ਕਿਹਾ ਗੱਲ ਸੁਣ, ਜਿਹਨੇ ਬੈਠਾ ਨਾ ਦੇਖਿਆ ਉਹਨੇ ਖਲੋਤਾ ਨਹੀਂ ਦੇਖਣਾ, ਕਦੇ ਨਹੀਂ ਦੇਖਣਾ। ਕਿਉਂ? ਮੈਂ ਤੁਹਾਡੇ ਵਿੱਚ ਯਤੀਮੀ ਦੇਖੀ ਆ ਤੇ ਅੱਜ ਭਾਂਡੇ ਤੁਹਾਡੇ ਧੋਵਾਂ, ਫਿਰ ਕੱਲ੍ਹ ਨੂੰ ਕਹਿਣਾ ਤੁਹਾਨੂੰ ਤੇਰੇ ਬੱਚੇ ਪਾਲੇ। ਇਹਦੇ ਨਾਲ ਮੈਂ ਇੱਥੇ ਹੀ ਚੰਗੀ। ਮੈਂ ਜਿੱਥੇ ਬੈਠੀ ਮੈਨੂੰ ਉਹੀ, ਕਦੀ ਇਹ ਸ਼ਹਿਰ ਅੱਜ ਪਿੰਡ ਵਾ, ਕਦੀ ਸ਼ਹਿਰ ਬਣ ਗਿਆ ਨਾ। ਬਣ ਗਿਆ। ਮੈਂ ਆਪਣੇ ਸਬਰ ਦੇ ਨਾਲ ਬਿਸਮਿਲ੍ਲਾ ਆ ਰਹੀ ਤੇ ਬੇਟਾ ਇੱਥੇ ਆਪਣੀ ਉਮਰ ਗੁਜ਼ਾਰ। ਆਹ ਜਿਹੜੀ ਬੱਚੀ ਹੁਣ ਆਈ ਆ ਨਾ ਗੁਜਰਾਂਵਾਲੇ, ਇਹ ਬੱਚੀ ਕੁੱਛੜ ਸੀ ਜਦੋਂ ਇਹਦਾ ਬਾਪ ਹੋਇਆ, ਜਵਾਨੀ ਭਰ ਸੀ। ਅਸੀਂ ਜਦੋਂ ਅਸੀਂ ਯਤੀਮੀ ਬਚਪਨ 'ਚ ਦੇਖੀ, ਅਸੀਂ ਭਰ ਜਵਾਨੀ 'ਚ ਦੇਖੀ, ਜੋ ਇਹ ਵੀ ਪਲ ਜਾਣੀ। ਸਮਝ ਆਈ ਨਾ? ਬਿਲਕੁਲ। ਮੈਂ ਤੁਹਾਡੇ ਕੋਲ ਚਲੀ ਜਾਵਾਂ, ਖਰੇ ਕਿਹੜੇ ਰਾਹ ਲਾਵਾਂ, ਮੈਨੂੰ ਕਿਹੜੀ ਜ਼ਰੂਰਤ ਆ ਸਹੀ ਗੱਲ ਕਿਸੇ ਦੇ ਮੈਂ ਠੇਡੇ ਖਾਵਾਂ, ਆਪਣੀ ਔਲਾਦ ਨੂੰ ਖਵਾਵਾਂ। ਬਿਲਕੁਲ ਠੀਕ ਹੈ ਨਾ। ਮੈਂ ਆਪਣੇ ਬੱਚਿਆਂ ਨੂੰ ਠੇਸ ਨਹੀਂ ਆਉਣ ਦਿੱਤੀ। ਬਹੁਤ ਅੱਛੀ ਗੱਲ, ਬਹੁਤ ਅੱਛੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵਰਨਾ ਇਹ ਆ, ਪਰ ਇੱਦਾਂ ਆ ਮੈਂ ਹੁਣ ਅੱਲਾ ਤੋਂ ਡਰ ਕੇ ਕਹਿੰਦੀ ਹਾਂ, ਵਰਨਾ ਅਸੀਂ ਆਪਣੇ ਥਾਣੇ ਦਾ ਵੀ ਪਤਾ ਜਾ ਸਕਦੇ ਨਾ, ਉੱਥੋਂ ਸਿੱਧੇ ਸਾਨੂੰ ਪੁੱਛਣ ਦੀ ਲੋੜ ਨਹੀਂ। ਅੱਖਾਂ ਦੀ ਸਿਹਤ ਦੇ ਨਾਲ ਮੈਂ ਆਪਣੇ ਘਰ ਜਾ ਸਕਦੀ। ਜਿਸ ਤਰ੍ਹਾਂ ਮੇਰੀ ਚਾਚੀਆਂ ਦੱਸਦੀਆਂ ਸੀ ਨਕਸ਼ਾ ਕਿ ਬੇਟਾ ਇੱਦਾਂ ਸਾਡੇ ਘਰ ਵਾ, ਇਸ ਮੁਹੱਲੇ 'ਚ ਇਹ ਨਕਸ਼ਾ ਆ। ਮੈਂ ਚਾਚੀ ਤੂੰ ਨਹੀਂ ਧੀਏ ਤੇਰਾ ਮੈਂ ਦਿਲ ਵੀ ਲਾਈ ਨਾ। ਮੈਂ ਕਿਹਾ ਤੈਨੂੰ ਕੰਮ ਦਾ ਲਾਲਚ ਨਾਲ ਮੈਨੂੰ ਗੱਲਾਂ ਸੁਣਾਉਂਦੀ ਰਹਿੰਦੀ ਆ। ਅਤੇ ਇਸ ਤਰ੍ਹਾਂ ਕਰਨਾ 10 ਦਿਨ ਵੀ ਰਹਿਣਾ, ਕਹਿਣਾ ਚੱਲ ਅੱਛਾ ਕੋਈ ਨਹੀਂ ਆਪਣਾ। ਬਹੁਤ ਸ਼ੁਕਰੀਆ ਅੰਮਾ ਜੀ। ਅੱਛਾ ਜੀ, ਆਪਣਾ ਬਹੁਤ ਸਾਰਾ ਖਿਆਲ ਰੱਖੋ, ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਹਯਾਤੀ ਦੇਵੇ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦਾ ਮਕਸਦ ਹੀ ਸਿਰਫ ਇਹ ਵੇ ਕਿ ਅਸੀਂ ਇਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣੇ ਉੱਪਰ ਜ਼ੁਲਮ ਹੁੰਦਾ ਵੇਖਿਆ ਜਾਂ ਇੱਕ ਕਠਿਨ ਸਫ਼ਰ ਜਿਹੜਾ ਹੈਗਾ ਸੀ ਉਹ ਤੋਂ ਲੰਘਦੇ ਹੋਏ ਪਾਕਿਸਤਾਨ ਆਏ ਜਾਂ ਪਾਕਿਸਤਾਨ 'ਚੋਂ ਇੰਡੀਆ 'ਚ ਗਏ, ਤੇ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਪੈਗਾਮ ਵੀ ਇਹੀ ਦੇਵਾਂਗੇ ਜਾਂ ਅਸੀਂ ਇਸ ਪ੍ਰੋਗਰਾਮ ਦੇ ਤਵੱਸਤ ਦੇ ਨਾਲ ਨਸੀਹਤ ਵੀ ਇਹੀ ਕਰਾਂਗੇ ਕਿ ਤੁਸੀਂ ਕਦੀ ਵਕਤ ਕੱਢ ਕੇ ਆਪਣੇ ਵੱਡਿਆਂ ਦੇ ਕੋਲ ਬੈਠੋ, ਉਹਨਾਂ ਕੋਲੋਂ ਇਹ ਦਾਸਤਾਨ, ਇਹ ਕਹਾਣੀ ਸੁਣੋ ਤਾਂ ਕਿ ਤੁਹਾਨੂੰ ਪਤਾ ਹੋਵੇ, ਤੁਹਾਨੂੰ ਮਾਲੂਮ ਹੋਵੇ ਕਿ ਕਿਸ ਤਰ੍ਹਾਂ ਇੱਕ ਬੰਦਾ ਜਾਂ ਇੱਕ ਬਜ਼ੁਰਗ ਨੇ ਕਿਸ ਤਰ੍ਹਾਂ ਸਰਵਾਈਵ ਕੀਤਾ, ਕਿਸ ਤਰ੍ਹਾਂ ਆਪਣਾ ਆਪ ਜਿਹੜਾ ਹੈ ਵਾ ਉਹਨੂੰ ਨਿਖਾਰ ਕੇ ਇਸ ਮੁਲਕ ਦੇ ਵਿੱਚ ਜਿਹੜਾ ਹੈਗਾ ਉਹ ਆਏ। ਤੇ ਸਾਨੂੰ ਦੋਨਾਂ ਮੁਲਕਾਂ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਸਾਡੇ ਵੱਡਿਆਂ ਨੇ ਇੱਕ ਵੰਡ ਹੁੰਦੀ, ਇੱਕ ਬਹੁਤ ਵੱਡੀ ਸਮਝ ਲਓ ਕਿ ਅਲਮਨਾਕ, ਦਰਦਨਾਕ ਵੰਡ ਹੁੰਦੀ ਵੇਖੀ ਹੈ। ਸਾਨੂੰ ਇਸੇ ਤਨਾਜ਼ਰ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਬਜ਼ੁਰਗਾਂ ਦਾ ਇਹਤਰਾਮ ਕਰਨਾ ਚਾਹੀਦਾ। ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦਾ ਰਹਾਂਗਾ। ਤੁਸੀਂ ਅਗਰ ਤੁਹਾਡੇ ਬਜ਼ੁਰਗ, ਤੁਹਾਡੇ ਕਰੀਬ ਰਹਿਣ ਵਾਲੇ ਬਜ਼ੁਰਗ ਜਿਨ੍ਹਾਂ ਨੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੁੰਦਾ ਵੇਖੀ ਹੈ, ਤੁਸੀਂ ਸਾਨੂੰ ਉਹਨਾਂ ਦੇ ਬਾਰੇ 'ਚ ਦੱਸੋ, ਅਸੀਂ ਉਹਨਾਂ ਦੀ ਕਹਾਣੀ ਸੁਣਾਂਗੇ ਤੇ ਇਹ ਕਹਾਣੀ ਆਪਣੇ ਨਾਜ਼ਰੀਨ ਤੱਕ ਪਹੁੰਚਾਵਾਂਗੇ। ਮੈਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, अस्सलाम।